ਅਗਲੀ ਗੱਲ ਕਰੀਏ ਮਿੰਟੂ ਜੀ ਐਨਆਰਆਈ ਪਰਿਵਾਰ ਦੀ। ਇਹ ਪਰਿਵਾਰ ਤਾਂ ਨਿਆਂ ਮੰਗ ਰਿਹਾ ਸੀ, ਪਰ ਹੁਣ ਪੁਲਿਸ ਜਿਹੜੀ ਆ ਉਹ ਉਲਟਾ ਪਰਚਾ ਕਰਨ ਲਈ ਤਿਆਰ ਹੋਈ ਖੜੀ ਹੈ। ਹਾਂਜੀ ਦੇਖੋ, ਐਨਆਰਆਈਜ਼ ਉਹੀ ਆ ਨੇ ਜਿਹੜੇ ਇੱਥੇ ਸ਼ਾਦੀ ਕਰਨ ਆਏ ਸਨ ਅੰਮ੍ਰਿਤਸਰ ਦੇ ਵਿੱਚ, ਤੇ ਅੱਜ ਡੀਜੀ ਨੇ ਕੀਤੀ ਆ ਪ੍ਰੈਸ ਕਾਨਫਰੰਸ, ਜੀ ਤਾਂ ਉਹਦੇ ਵਿੱਚ ਇਹਨਾਂ ਨੇ ਗੱਲ ਕਹੀ ਆ। ਹਾਲਾਂਕਿ ਉਹ ਪ੍ਰੈਸ ਕਾਨਫਰੰਸ ਸੀਗੀ, ਉਹ ਜਿਹੜਾ ਮੁੰਡਾ ਮਾਰਿਆ ਬੀਤੇ ਦਿਨੀ ਨਕੋਦਰ ਦੇ ਵਿੱਚ, ਕੱਪੜਾ ਕਾਰੋਬਾਰੀ ਜਿਹੜਾ, ਹਾਂਜੀ ਹਾਂਜੀ ਉਹਦੇ ਮੁਤਲਕ ਸੀ ਕਿ ਬੰਦੇ ਫੜੇ ਗਏ ਨੇ ਜਿਨ੍ਹਾਂ ਨੇ ਸ਼ੂਟ ਕੀਤਾ। ਪਰ ਉੱਥੇ ਡੀਜੀ ਨੇ ਇਹ ਗੱਲ ਜਦੋਂ ਸਵਾਲ ਹੋਇਆ, ਕਿਉਂਕਿ ਵੇਖੋ ਗੱਲ ਇਹ ਆ ਕਿ ਇਹ ਮਾਮਲਾ ਹਾਈ ਪ੍ਰੋਫਾਈਲ ਹੈ, ਇਹ ਮਾਮਲਾ ਜਿਹੜਾ ਵਾ ਉਹ ਸਮੇਂ-ਸਮੇਂ ਤੇ ਸੁਰਖੀਆਂ 'ਚ ਰਹਿੰਦਾ ਹੈ, ਜੋ ਉੱਥੇ ਸ਼ਾਦੀ ਦੇ ਵਿੱਚ ਹੋਇਆ। ਕਿਉਂਕਿ ਐਨਆਰਆਈ ਪਰਿਵਾਰ ਆ, ਉਹ ਦੇਰ ਸਵੇਰ ਕੁਛ ਨਾ ਕੁਛ ਕਹਿੰਦਾ ਹੈ, ਕੋਈ ਨਾ ਕੋਈ ਜਿਹੜੀ ਹੈ ਉਹ ਗੱਲ ਆਪਣੀ ਰੱਖਦਾ ਹੈ, ਤਾਂ ਉਦੋਂ ਹੀ ਨਾਲ ਦੀ ਨਾਲ ਜਦ ਹੀ ਸਾਰਾ ਕੁਛ ਜਿਹੜਾ ਹੋ ਜਾਂਦਾ ਹੈ। ਤਾਂ ਖੈਰ ਇੱਥੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਇਸ ਪਰਿਵਾਰ ਦੇ ਬਾਬਤ, ਤੇ ਉਹਨਾਂ ਨੇ ਕਿਹਾ ਕਿ ਦੇਖੋ ਉਸ ਮਾਮਲੇ ਦੇ ਵਿੱਚ ਦੂਜੀ ਪਾਰਟੀ ਤੇ ਪਰਚਾ ਪੈ ਚੁੱਕਾ ਵਾ, ਕੁਝ ਗ੍ਰਿਫਤਾਰੀਆਂ ਹੋ ਗਈਆਂ ਨੇ ਜੀ। ਨਾਲ ਉਹਨਾਂ ਨੇ ਕਿਹਾ ਕਿ ਇਸ ਪਰਿਵਾਰ ਨੇ ਵੀ ਗੋਲੀਆਂ ਚਲਾਈਆਂ, ਮਤਲਬ ਕਿ ਇਹਨਾਂ ਵੱਲੋਂ ਵੀ ਗੋਲੀਆਂ ਚੱਲੀਆਂ ਨੇ। ਹਾਲਾਂਕਿ ਇਹਨਾਂ ਨੇ ਇਹ ਦਰਖਾਸਤ ਲਾਈ ਹੋਈ ਆ ਕਿ ਇਹ ਗੋਲੀ ਸੈਲਫ ਡਿਫੈਂਸ ਦੇ ਵਿੱਚ ਚੱਲੀ ਆ, ਪਰ ਉਹਨਾਂ ਦਾ ਸੰਕੇਤ ਸਾਫ਼ ਆ ਕਿ ਐਫਆਈਆਰ ਇਹਨਾਂ ਤੇ ਬਣਦੀ ਆ, ਯਾਨੀ ਕ੍ਰਾਸ ਪਰਚਾ ਹੁੰਦਾ ਹੈ। ਹਾਂਜੀ, ਤਾਂ ਸਾਫ਼ ਆ ਕਿ ਇੱਕ ਪਾਸੇ ਨਿਆਂ ਮੰਗਿਆ ਜਾ ਰਿਹਾ ਹੈ ਇਸ ਐਨਆਰਆਈ ਫੈਮਿਲੀ ਵਾਸਤੇ, ਜਾਂ ਜਿਹੜੇ ਵੀ ਉਹ ਐਨਆਰਆਈ ਭੈਣ ਭਰਾ ਹੈਗੇ ਨੇ, ਤਾਂ ਦੂਸਰੇ ਪਾਸੇ ਡੀਜੀ ਸਾਹਿਬ ਇਹ ਕਹਿ ਰਹੇ ਆ ਕਿ ਇਹਨਾਂ ਤੇ ਕਾਰਵਾਈ ਵੀ ਹੋ ਸਕਦੀ ਹੈ ਆਉਣ ਵਾਲੇ ਸਮੇਂ 'ਚ। ਇਹਨਾਂ ਨੇ ਪਟੀਸ਼ਨ ਜ਼ਰੂਰ ਕੀਤੀ ਹੋਈ ਹੈ ਕਿ ਅਸੀਂ ਸੈਲਫ ਡਿਫੈਂਸ 'ਚ ਗੋਲੀ ਚਲਾਈ ਆ, ਪਰ ਬਿਲਕੁਲ ਇਹ ਹੁਣ ਜਾਂਚ ਪੜਤਾਲ ਦਾ ਵਿਸ਼ਾ ਹੈ ਕਿ ਜਦੋਂ ਕਿਸੇ ਦੇ ਵਿਆਹ ਦੇ ਵਿੱਚ ਇਸ ਤਰ੍ਹਾਂ ਜਿਹੜੇ ਗੁੰਡੇ ਆ ਕੇ ਪੈ ਜਾਣ, ਤਾਂ ਫਿਰ ਕੀ ਉਹ ਸੈਲਫ ਡਿਫੈਂਸ ਦੇ ਵਿੱਚ ਇਹ ਚੀਜ਼ਾਂ ਨਹੀਂ ਕਰ ਸਕਦੇ ਆਪਣੇ ਆਪ ਨੂੰ ਬਚਾਉਣ ਵਾਸਤੇ? ਜੇ ਇਹਨਾਂ ਦੀ ਮੰਨੀਏ ਜਿਸ ਤਰ੍ਹਾਂ ਹੈ, ਤਾਂ ਤੁਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ ਕਿ ਜੇ ਕਿਸੇ ਬੰਦੇ ਤੇ ਹਮਲਾ ਹੋਇਆ ਹੈ, ਉਹਨੇ ਚਾਹ ਦੇ ਵਿੱਚ ਤੇ ਕਿਸੇ ਤੇ ਫਾਇਰ ਕੀਤਾ ਨਹੀਂ, ਤਾਂ ਫਿਰ ਦੇਰ ਕਾਹਦੀ ਆ, ਕਰੋ ਗੱਲ। ਪਰ ਰੌਲਾ ਤੇ ਇਹ ਆ ਨਾ ਕਿ ਅਸਲ ਦੇ ਵਿੱਚ ਜਿਹੜੇ ਸ਼ਰਾਬ ਕਾਰੋਬਾਰੀ ਆ, ਸ਼ਰਾਬ ਕਾਰੋਬਾਰੀ ਤੁਹਾਨੂੰ ਪਤਾ ਹੀ ਉਹ ਕਿਤੇ ਨਾ ਕਿਤੇ ਰਸੂਖਦਾਰਾਂ ਦੇ ਨੇੜੇ ਹੁੰਦੇ ਨੇ। ਤਾਂ ਇਸ ਕਰਕੇ ਥੋੜਾ ਸਰਕਾਰ ਜਿਹੜੀ ਆ ਉਹ ਝਿਜਕਾ ਦਿਖਾਉਂਦੀ ਆ, ਝਿਜਕਦੀ ਆ ਕਿ ਕਾਰਵਾਈ ਕਰਾਂਗੇ ਤੇ ਕੱਲ ਨੂੰ ਹੋ ਸਕਦਾ ਆ ਕਿ ਇਹ ਬੰਦਾ ਨਾਰਾਜ਼ ਨਾ ਹੋ ਜਾਵੇ, ਕਿਉਂਕਿ ਸ਼ਰਾਬ ਕਾਰੋਬਾਰੀ ਤੇ ਤੁਹਾਨੂੰ ਪਤਾ ਹੀ ਆ ਲੱਭਦੇ ਕਿੱਥੇ ਇਹਨਾਂ ਨੂੰ, ਮਸੀਹ ਤੇ ਇਕੱਠੇ ਕਰਕੇ ਲਿਆਉਂਦੇ ਆ। ਸੋ ਇਸ ਕਰਕੇ ਜੇ ਇਸ ਪੱਖ ਤੋਂ ਸੋਚਿਆ ਜਾ ਰਿਹਾ ਤਾਂ ਬਿਲਕੁਲ ਮੈਂ ਕਹਿੰਦਾ ਕਿ ਗਲਤ ਆ, ਤੁਹਾਨੂੰ ਇਨਸਾਫ ਦੇਣਾ ਚਾਹੀਦਾ। ਹਾਂ, ਜੇ ਉਸ ਪਰਿਵਾਰ ਨੇ ਪਹਿਲਾਂ ਗੋਲੀ ਚਲਾਈ ਹੈ ਬੇਸ਼ੱਕ ਤੁਸੀਂ ਪਰਚਾ ਦਿਓ, ਪਰ ਹੁਣ ਜੇ ਕੋਈ ਮੰਨ ਲਓ ਚੜ ਕੇ ਆ ਗਿਆ ਕਿਸੇ ਵਿਆਹ ਸ਼ਾਦੀ 'ਚ ਗੋਲੀਆਂ ਮਾਰਦਾ, ਤਾਂ ਉਹਦਾ ਅਧਿਕਾਰ ਤੇ ਫਿਰ ਸੰਵਿਧਾਨ ਵੀ ਦੇਵੇਗਾ ਨਾ ਉਹਨੂੰ। ਪਰ ਤੁਸੀਂ ਇੰਨੀ ਦੇਰ ਕਿਉਂ ਲਾ ਰਹੇ ਹੋ ਇਸ ਚੀਜ਼ ਦੇ ਵਿੱਚ? ਤੁਸੀਂ ਫਾਈਨਲ ਕਰੋ ਨਾ, ਆਪਣੀ ਰਿਪੋਰਟ ਦੇਵੋ ਕਿ ਹਾਂ ਵਾਕਿਆ ਸੈਲਫ ਡਿਫੈਂਸ ਦੇ ਵਿੱਚ ਗੋਲੀ ਚੱਲੀ ਹੈ ਜਾਂ ਪਹਿਲਾਂ ਐਨਆਰਆਈਜ਼ ਨੇ ਚਲਾਈ। ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਇੰਨਾ ਬੇਵਕੂਫ ਹੈ ਕਿ ਚੱਕ ਕੇ ਗੋਲੀਆਂ ਚਲਾ ਦੇਗਾ ਕਿਸੇ ਤੇ। ਸੋ ਇਹਨਾਂ ਨੇ ਉੱਥੇ ਜਾ ਕੇ ਹੇੜ ਲੈ ਕੇ ਜਿਸ ਤਰ੍ਹਾਂ ਦਾ ਸਾਰਾ ਕੰਮ ਕੀਤਾ, ਉਸ ਨੂੰ ਹੁਣ ਜਿਵੇਂ ਮਰਜ਼ੀ ਢਕਿਆ ਜਾਵੇ, ਪਰ ਇਹ ਚਲੋ ਉਜਾਗਰ ਹੋ ਗਿਆ, ਹਾਈ ਪ੍ਰੋਫਾਈਲ ਮਾਮਲਾ ਬਣ ਗਿਆ। ਪਰ ਇਸ ਤਰ੍ਹਾਂ ਦੀਆਂ ਆਪ ਉਧਰੀਆਂ ਇਹ ਅਕਸਰ ਕਰਿਆ ਕਰਦੇ ਨੇ।